चार हीरे साढ़े खलोते ने जिन्होंने जफा मारते ने पे ये तो जनाब वेखो ना। My team of 4 third position जोरदार तालियां जी। और फरोगे नेजाबाद का मुकाबला होया चक मुबारक इतने खलोते हैं और 3 बुजुर्ग ने साढ़े नाल। एक माशाल्लाह नवाज डोगा साहब ने, चौधरी नवाज डोगा साहब, चौधरी फरहनाज साहब, चौधरी नवाब बाबका साहब। 70 साल इन्हां दी उम्र है। आइए जनाब जवाना नेजाबाजी करते हैं। चौधरी साहब तुसीं ये दसो भाई ऐड फरोगे नेजाबाजी ये तुहाडे की कमेंट्स ने कि तंजीम कैसा काम कर रही है? ਉਹਦੇ ਕੋਲ ਪੁੱਛੋ। मेरा ना है बेलियां दे विछड़े बेलियां दे मिलन दा, बेली विछड़े मिलन दा ना मेला बिना बेलियां कदों सुहाए मेला। बिल्कुल सही। तो वो मेला इन्हां बाबियां ने लाया, इन्हां बाबियां दी वजह थी अज नेजाबाजी शौक जिहड़ा स्पोर्ट्स है साडी कल्चरल स्पोर्ट ये दुनिया दे विच इंट्रोड्यूस हो रही है। तो मैं समझना बड़ा कमाल इतिहास कर इन्हां बाबियां दा बड़ा ਇਹਦੇ ਚ ਅਮਲ ਦਖਲ। ਤੁਸੀਂ ਕਲਚਰ 'ਚ ਬਹੁਤ ਜ਼ਿਆਦਾ ਖੁੱਬੇ ਹੋ ਤੇ ਤੁਸੀਂ ਇਹ ਦੱਸੋ ਇਸ ਵੇਲੇ ਡਿਸਟ੍ਰਿਕਟ ਗੁਜਰਾਤ ਦੇ ਵਿੱਚ ਫਰੋਏ नेजाबाजी ਤਨੀ ਜਿਹੜੇ ਕੰਮ ਕਰ ਰਹੀ ਹੈ ਤੁਹਾਡੇ ਕੀ ਵਿਊਜ਼ ਨੇ? ਜੀ ਜ਼ਬਰਦਸਤ ਦੇਖੋ ਨਾ ਆਪਣੀ ਜਿੰਨੀ ਯੰਗ ਜਨਰੇਸ਼ਨ ਹੈ ਉਹ ਸਾਰਾ ਮੇਲਾ ਲੱਗਿਆ ਵੇਖ ਰਹੇ ਨੇ ਇਹਨਾਂ ਵਿੱਚੋਂ ਹੀ ਪੜ ਕੇ ਯੰਗ ਰਾਈਡਰ ਇਸ ਪਾਸੇ ਆਉਣ ਦੇ। ਪੰਜਾਬ ਦੇ ਲੋਕਾਂ ਦੇ ਕੋਈ ਨਾਂ ਦੇ ਕੋਈ ਪੈਗਾਮ? ਪੰਜਾਬ ਤੇ ਵੀ ਲਵ ਪੰਜਾਬ। ਪੰਜਾਬ ਇੱਕ ਦੁਨੀਆ ਤੇ ਦੁਨੀਆ ਹੀ ਵੱਖਰੀ ਹੈ ਇਹਦੇ ਚ ਦੁਨੀਆ ਤੇ ਮੁਲਕ ਕਲਚਰ ਦੇ ਹਵਾਲੇ ਨਾਲ ਕਲਚਰ ਦੇ ਕਿੱਥੇ ਸਾਡਾ ਪਹੁੰਚ ਗਿਆ ਕਿੱਥੇ ਹੋਣਾ ਚਾਹੀਦਾ? ਕਲਚਰ ਦੀ ਬੈਸਟ ਕਲਚਰ ਅੱਜ ਦਾ ਨਹੀਂ ਬਹੁਤ ਪੁਰਾਣਾ ਸਾਡੀ ਪੰਜਾਬੀ ਜ਼ੁਬਾਨ ਹੈ ਜਿਹੜੀ ਹੈ ਹਜ਼ਰਤ ਈਸਾ अलैहिस्सलाम ਦੀ ਪੈਦਾਇਸ਼ ਦੀ ਵੀ 5000 ਸਾਲ ਪਹਿਲਾਂ ਦੀ ਮਾਸ਼ਾਅੱਲਾ। ਤੇ ਸਾਡੀ ਕਲਚਰਲ ਰਵਾਇਤ ਨੇ ਜਿਹੜੀਆਂ ਪੁਰਾਣੀਆਂ ਟੁਰਦੀਆਂ ਆਉਂਦੀਆਂ ਨੇ ਅਜੇ ਤੱਕ ਕਾਇਮ ਨੇ। ਇਹ ਲੋਕਾਂ ਦਾ ਬਾਬਿਆਂ ਦਾ ਮੈਂ ਸਮਝਣਾ ਬੜਾ ਅਮਲ ਦਖਲ ਹੈ ਔਰ ਇਹਨਾਂ ਨੂੰ ਦਾਤ ਦੇਣੀ ਚਾਹੀਦੀ ਹੈ ਕਿ ਇਹਨਾਂ ਆਪਣੀ ਯੰਗ ਜਨਰੇਸ਼ਨ ਵਾਸਤੇ ਆਪਣੇ ਇਸ ਕਲਚਰ ਨੂੰ ਕਲਚਰਲ ਸਪੋਰਟ ਨੂੰ ਫਰੋਗ ਦੇਣ ਵਾਸਤੇ ਇੰਨਾ ਕੋਈ ਜਨਾਬ ਤੁਹਾਡੇ ਸਾਹਮਣੇ ਮੇਲਾ ਲਾਇਆ ਹੈ ਔਰ ਇਹ ਸੌਖਾ ਕੰਮ ਨਹੀਂ। ਹਾਂਜੀ ਐਡਾ ਇਸ ਠੰਡ ਵਿੱਚ ਵੈਸੇ ਵੀ ਘੋੜੇ ਪਾਲਣਾ ਰੱਖਣਾ ਦੌੜਾਉਣਾ ਸੌਖਾ ਕੰਮ ਨਹੀਂ ਲੇਕਿਨ ਇਹ ਕਿ ਚਲੋ ਸਾਰੀ ਮਿਹਨਤ ठीक हो जाएगा। आज दे मेले ਤੁਹਾਡੇ ਕੀ अच्छा मेला जो है आज बहुत मज़ेदार मेला है। ਕੋਈ ਪੈਗਾਮ? बस सब अच्छा का पैगाम है जी जिथे भी मेला लगे अच्छा लगे प्यार ना लगे तो असी खुश हैं जी। ठीक है एक छुपे हीरे ने जिसले ਅਸੀਂ ਇਹਨਾਂ ਮੈਦਾਨਾਂ 'ਚ ਆਉਂਦੇ ਹਾਂ ਸਾਨੂੰ ਵਾਕਈ ਹੀਰੇ ਲੱਭਦੇ ਨੇ। ਇਹ 4 ਹੀਰੇ ਸਾਡੇ ਖਲੋਤੇ ਨੇ ਜਿਹਨੂੰ ਜਫਾ ਮਾਰਦੇ ਨੇ ਪਏ ਇਹ ਤੇ ਜਨਾਬ ਵੇਖੋ ਨਾ ਮੁਸਕਰਾ ਭੰਗੜਾ ਵਾਲਾ ਦੇ ਮਾਸਟਰ ਰਿਆਜ਼ ਸਾਹਿਬ ਨੇ, ਚੌਧਰੀ ਮੁਹੰਮਦ ਰਿਆਜ਼ ਸਾਹਿਬ ਇੱਕ 10 in 1 ਸ਼ਖਸੀਅਤ ਨੇ। ਉਸਤਾਦ ਨੇ नेजाबाजी ਦੇ ਘੋੜਿਆਂ ਦੇ ਡਾਂਸ ਦੇ ਵੀ ਉਸਤਾਦ ਨੇ, ਘੋੜਿਆਂ ਦੇ ਸਵਾਰੀ ਸਿਖਾਉਣ ਦੇ ਵੀ ਉਸਤਾਦ ਨੇ ਔਰ ਇੱਕ ਸਿਆਸੀ ਸ਼ਖਸੀਅਤ ਵੀ ਨੇ। ਤੁਸੀਂ ਦੱਸੋ ਇਸ ਵੇਲੇ ਸਾਡਾ ਜਿਹੜਾ ਕਲਚਰ ਹੈ ਇਹਦੇ नेजाबाजी ਕੀ ਕਿਰਦਾਰ ਅਦਾ ਕਰ ਰਹੀ ਹੈ ਔਰ ਜਿਹੜੇ ਸਾਡੇ ਨੌਜਵਾਨ ਨੇ ਇਹ ਇਸ ਪਾਸੇ ਇਹਨਾਂ ਨੂੰ ਕਿੰਨਾ ਆਉਣਾ ਚਾਹੀਦਾ ਹੈ ਔਰ ਬੰਦਿਆਂ ਵਾਸਤੇ ਪੈਗਾਮ ਇਹਨਾਂ ਦੇ ਵਸਾਇਲ ਨੇ ਕੋਈ ਨਾ ਵਾਸਤੇ? ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। नेजाबाजी ਦੇ ਹਵਾਲੇ ਨਾਲ ਇਹ ਵੇ ਕਿ ਇਹ ਦਲੇਰ ਨੌਜਵਾਨਾਂ ਦਾ ਕੰਮ ਹੈ, ਦਲੇਰ ਜਵਾਨਾਂ ਦਾ ਕੰਮ ਹੈ। ਇਹ ਇੱਕ ਦੁਨੀਆ ਵਿੱਚ ਮੈਸੇਜ ਕਰੀ ਦੀ ਇੱਕ ਦਲੇਰੀ ਦਾ ਇੱਕ ਸ਼ਾਹਸਵਾਰੀ ਦਾ ਕਹਿੰਦੇ ਨਾ ਗਿਰਤੇ ਹੈ ਸ਼ਾਹਸਵਾਰ ਹੀ ਮੈਦਾਨ ਜੰਗ में ਉਹ ਇੱਕ ਸ਼ਾਹਸਵਾਰੀ ਦਾ ਇੱਕ ਦਲੇਰੀ ਦਾ ਮੈਸੇਜ ਪੂਰੀ ਦੁਨੀਆ 'ਚ ਜਾਂਦਾ ਹੈ। ਫਿਰ ਇਹ ਹੈ ਕਿ ਜਿਹੜਾ ਅੱਜ ਕੱਲ੍ਹ ਮੋਬਾਈਲ ਫੋਬੀਆ ਹੈ ਮੁੰਡੇ ਲੈ ਕੇ ਆਡਾਂ ਦੀਆਂ ਬਣੀਆਂ ਤੇ ਬਹਿ ਕੇ ਤੇ ਦੁਨੀਆ ਤੋਂ ਬੇਖਬਰ ਹੋ ਕੇ उस चीज़ ਨੂੰ भी मतलब ये चीज़ कंट्रोल करती है कि खेल हमेशा जवाना वाला ये जनरेशन गैप ने भी ख़त्म करता है। नेजाबाजी ये 10वीं सदी भी सवारी है, ये 4th सदी की सवारी है, ये 21वीं सदी की सवारी है। जनरेशन गैप है जड़ा वो अलहमदुलिल्लाह ये ख़त्म होंदा है और एक अखलाकी तरबीयत भी ये है। असी जो घोड़े ते सवारी करने ਜਾਂ ਅਸੀਂ ਕਿਸੇ ਬੱਚੇ ਨੂੰ ਕਹਿੰਦੇ ਹਾਂ ਆਪਣੇ ਬੱਚੇ ਨੂੰ ਕਹਿੰਦੇ ਹਾਂ ਕਿਸੇ ਦੋਸਤ ਨੂੰ ਕਹਿੰਦੇ ਹਾਂ ਅਸੀਂ ਉਹਨੂੰ ਕਹਿੰਦੇ ਹਾਂ ਕਿ ਹਮੇਸ਼ਾ ਬਾਵਜ਼ੂ ਹੋ ਕੇ ਮਾਸ਼ਾਅੱਲਾ ਘੋੜੇ ਤੇ ਸਵਾਰੀ ਕਰੋ। ਔਰ ਦੂਸਰਾ ਇਹ ਕਿ ਇੱਕ ਖਤਰਨਾਕ ਖੇਲ ਵੀ ਹੈ ਇਹ ਜ਼ਿੰਦਗੀ ਔਰ ਮੌਤ ਦਾ ਖੇਲ ਹੈ। ਇਹਦੇ ਵਿੱਚ ਹਮੇਸ਼ਾ ਪਾਕ ਸਾਫ਼ ਕੱਪੜੇ ਪਾ ਕੇ ਕੋਸ਼ਿਸ਼ ਕਰੋ ਕਿ ਬਾਵਜ਼ੂ ਹੋ ਕੇ। ਔਰ ਤੀਸਰੀ ਗੱਲ ਇਹ ਹੈ ਕਿ ਕੋਈ ਦੁਨੀਆ ਦਾ ਐਸਾ ਖੇਲ ਨਹੀਂ ਹੈ ਜਿਹੜਾ ਵੇਸਟ ਕੋਟ ਔਰ ਵੈਲ ਡਰੈਸ ਹੋ ਕੇ ਖੇਲਿਆ ਜਾਏ। ਇਸ ਪ੍ਰੈਫਰੈਂਸ ਇਹਦੇ ਵਿੱਚ ਮੈਂ ਇਸ ਚੀਜ਼ ਨੂੰ ਵੀ ਦੇਣਾ ਕਿ ਇਹਦੇ ਵਿੱਚ ਵੈਲ ਡਰੈਸ ਹੋ ਕੇ ਵੇਸਟ ਕੋਟ ਪਾ ਕੇ ਪੱਗ ਪਾ ਕੇ
ਤੇ ਇੱਕ ਬਿਹਤਰੀਨ ਖੇਲ ਔਰ ਬਿਹਤਰੀਨ ਮੈਸੇਜ ਸਿਹਤਮੰਦ ਸ਼ੁਗਲ ਸਾਡੇ ਕੌਮੀ ਲਿਬਾਸ ਤੇ ਕੌਮੀ ਕਲਚਰ ਨੂੰ ਫਰੋਗ ਦਿੰਦਾ। ਤੁਸੀਂ ਇਹ ਦੱਸੋ ਕਿ ਚੌਧਰੀ ਨਵਾਬ ਹਾਂ ਬਾਬਕਾ ਸਾਹਿਬ ਤੇ ਚੌਧਰੀ ਫਰਹਨਾਜ਼ ਸਾਹਿਬ ਇੱਕ ਪੁਰਾਣੇ ਸਵਾਰ ਨੇ, ਜੀ ਜੀ ਇਹਨਾਂ ਦੇ ਉੱਤੇ ਤੁਹਾਡੇ ਤੁਸੀਂ ਇਹਨਾਂ ਨੂੰ ਵੇਖਦੇ ਰਹੇ ਹੋ, ਇਹਨਾਂ ਦੇ ਬਾਰੇ ਕੀ ਖਿਆਲਾਤ, ਨੌਜਵਾਨਾਂ ਨੂੰ ਕਿਹੜੀ ਚੀਜ਼ ਨਾਲ ਕੋਈ ਸੇਣੀ ਚਾਹੀਦੀ ਹੈ? ਅਲਹਮਦੁਲਿਲਾ ਮੈਂ ਇਹ ਹੀ ਕਹਾਂਗਾ ਕਿ ਇਹਨਾਂ ਦਾ ਜਿਹੜਾ ਆਪਣਾ ਕਿਰਦਾਰ ਹੈ ਨੇਜ਼ਾਬਾਜ਼ੀ ਦੇ ਹਵਾਲੇ ਨਾਲ, ਔਰ ਦੂਸਰਾ ਹੈ ਕਿ ਅੱਜ ਦੇ ਮਾਦਾ ਪ੍ਰਸਤੀ ਦੇ ਦੌਰ ਵਿੱਚ ਲੋਕਾਂ ਵਾਸਤੇ ਇੰਟਰਟੇਨਮੈਂਟ ਦਾ ਇੱਕ ਰਿਫਰੈਸ਼ਮੈਂਟ ਦਾ ਵੀ ਇਹ ਸਬਬ ਬਣਦਾ ਔਰ ਸਿਹਤਮੰਦ ਸ਼ੁਗਲ ਹੈ। ਮੈਂ ਇਹਨਾਂ ਨੂੰ ਬੜੀ ਬੜੀ ਮੁਬਾਰਕਬਾਦ ਫਰਕ ਸਾਹਿਬ ਨੂੰ ਔਰ ਦੂਜੇ ਬਜ਼ੁਰਗਾਨ ਨੇ ਜਿਹੜੇ ਪੁਰਾਣੇ ਨੇਜ਼ਾਬਾਜ਼ ਨੇ, ਮੇਰੀ ਤਰਫੋਂ ਬਹੁਤ ਬਹੁਤ ਮੁਬਾਰਕ, ਔਰ ਇਨਸ਼ਾਅੱਲਾ ਅੱਲਾ ਫਜ਼ਲ व ਕਰਮ ਕਰੇ ਤੇ ਇਹਨੂੰ ਫਰੋਗ ਮਿਲੇ ਇਸ ਚੀਜ਼ ਨੂੰ।